In its first outreach to Kashmiris post Article 370 abrogation, American Embassy in Delhi has invited several Kashmiris, including student leaders, for the Iftar party hosted in New Delhi. ਇਫਤਾਰ ਇਹ ਨਹੀਂ ਸੀ ਕਿ ਵੀ ਉੱਥੇ ਉਹ ਗੋਸ਼ਤ ਖਾ ਕੇ ਆ ਗਏ। ਉਹਨੇ ਕਿਹਾ ਜੀ ਉੱਥੇ ਕਸ਼ਮੀਰੀਆਂ ਦੇ ਮੁੱਦੇ, ਕਸ਼ਮੀਰੀਆਂ ਦੀਆਂ ਕੀ ਡਿਫਿਕਲਟੀਜ਼ ਨੇ, ਇਹ ਡਿਸਕਸ ਹੋਈਆਂ। Khushtami actively advocates for Kashmiri students who face harassment in different states, issuing statements and seeking intervention on their behalf. ਤਾਂ ਇਹਨਾਂ ਨੂੰ ਵੀ ਪਤਾ ਹੈ ਵੀ ਕਸ਼ਮੀਰੀਆਂ ਨਾਲ ਧੱਕੇ ਨਾਲ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਨੂੜਿਆ ਹੋਇਆ। ਇਹ ਵੀ ਇਹਨਾਂ ਨੂੰ ਪਤਾ ਵੀ ਧੱਕੇ ਨਾਲ ਪੰਜਾਬ ਔਰ ਸਿੱਖ ਕੌਮ ਜਿਹੜੀ ਹੈ ਇਹਨਾਂ ਦੇ ਨਾਲ ਨੂੜੀ ਹੋਈ ਹੈ, ਔਰ ਮੇਬੀ ਉਹ ਇਸ ਗੱਲ ਨੂੰ ਵੇਖ ਕਰ ਰਹੇ ਨੇ ਕਿ ਨਿਊ ਮੈਪ ਮੇਕਿੰਗ ਦੇ ਵਿੱਚ ਖਾਲਿਸਤਾਨ ਔਰ ਕਸ਼ਮੀਰ ਜਿਹੜੇ ਨੇ ਉਹ ਕਿਵੇਂ ਜਿਹੜੇ ਕਿਸ ਪਾਸੇ ਭੁਗਤ ਸਕਦੇ ਨੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਦੀ ਭਾਰਤ ਪ੍ਰਤੀ ਜਿਹੜੀ ਨੀਤੀ ਹੈ ਵਿੱਚ ਉਹ ਤਬਦੀਲੀ ਹੋ ਰਹੀ ਹੈ ਔਰ ਅਮਰੀਕਾ ਵੱਲੋਂ ਸਿੱਖਾਂ ਅਤੇ ਕਸ਼ਮੀਰੀਆਂ ਦੇ ਮੁੱਦਿਆਂ 'ਤੇ ਖਾਸ ਦਿਲਚਸਪੀ ਦਿਖਾਈ ਜਾ ਰਹੀ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਸਥਿਤ ਅਮਰੀਕਨ ਅੰਬੈਸੀ ਨੇ ਇਫਤਾਰ ਪਾਰਟੀ ਦਾ ਖਾਸ ਪ੍ਰਬੰਧ ਕੀਤਾ ਹੈ ਔਰ ਜਿਸ ਵਿੱਚ ਕਸ਼ਮੀਰੀਆਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਸੱਦਾ ਦਿੱਤਾ ਹੈ। ਸੋ ਪਿਛਲੇ 4 ਸਾਲਾਂ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਸ਼ਮੀਰੀਆਂ ਨੂੰ ਅਮਰੀਕਨ ਅੰਬੈਸੀ ਨੇ ਇਫਤਾਰ ਪਾਰਟੀ ਤੇ ਸੱਦਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕਰਕੇ ਹਟੇ ਕਿ ਕਿਵੇਂ ਅਮਰੀਕਾ ਇਸ ਵੇਲੇ ਭਾਰਤ ਦੇ ਬਲਫ ਨੂੰ ਬਲਫ ਕਹਿਣ ਦੀ ਜਿਹੜਾ ਹੈ ਉਹ ਰੌਂ ਦੇ ਵਿੱਚ ਹੈ। ਜਿਵੇਂ ਅਮਰੀਕਾ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਮੁੱਦੇ ਦੇ ਉੱਤੇ ਇਸ ਨੂੰ ਉਸੇ ਹੀ ਅਹਿਮੀਅਤ ਦੇ ਨਾਲ ਦੇਖਿਆ ਜਿਸ ਦਾ ਇਹ ਜਿਹੜਾ ਉਹ ਹੱਕਦਾਰ ਸੀ, ਔਰ ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਇਸ ਨੂੰ ਅੰਡਰ ਦਾ ਰੈਪਸ ਰੱਖਿਆ ਓਪਨਲੀ। ਹੁਣ ਵੀ ਉਹਦੀ ਅਕਾਊਂਟੇਬਿਲਟੀ ਦੀ ਗੱਲ, ਔਰ ਜਿਵੇਂ ਅਸੀਂ 2 ਦਿਨ ਪਹਿਲੇ ਜਿਹੜੀ ਸਾਡੀ ਮੀਟਿੰਗ ਸਿੱਖ ਡੈਲੀਗੇਸ਼ਨ ਦੀ ਇਹਨਾਂ ਦੇ ਹਾਇਰ ਅਪਸ ਦੇ ਨਾਲ ਹੁੰਦੀ ਹੈ, ਉਸ ਤੋਂ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਬਾਡੀ ਲੈਂਗੁਏਜ ਤੋਂ, ਉਹਨਾਂ ਦੇ ਲਫ਼ਜ਼ਾਂ ਤੋਂ, ਔਰ ਜਿਸ ਅਹਿਮੀਅਤ ਦੇ ਨਾਲ ਉਹ ਸਿੱਖ ਇਸ਼ੂਜ਼ ਨੂੰ ਦੇਖਣ ਲੱਗੇ ਨੇ। ਗੱਲ ਇਕੱਲੀ ਅਮਰੀਕਨ ਸੋਇਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਭਾਰਤ ਦਾ ਕਰਨਾ ਇੱਥੋਂ ਤੱਕ ਹੁਣ ਮਹਿਦੂਦ ਨਹੀਂ ਹੈ। ਉਹਨਾਂ ਦੀ ਖਾਲਿਸਤਾਨ ਬਾਰੇ ਉਹ ਜਾਣਨਾ ਚਾਹੁੰਦੇ ਨੇ, ਉਸ ਦੇ ਆਸਪੈਕਟਸ ਨੂੰ ਵੀ ਜ਼ਰੂਰ ਵਿਚਾਰ ਰਹੇ ਹੋਣਗੇ, ਔਰ ਸਿੱਖਾਂ ਪ੍ਰਤੀ ਜਿਹੜਾ ਇਹਨਾਂ ਦੀ ਪਹੁੰਚ ਐਟਲੀਸਟ ਓਬਜੈਕਟਿਵ ਜ਼ਰੂਰ ਹੈ। ਸਿੰਪੈਥੈਟਿਕ ਤਾਂ ਐਜ਼ ਏ ਵਿਕਟਮ ਜਦੋਂ ਕਿਸੇ ਦੇ ਨਾਲ ਧੱਕਾ ਹੋ ਰਿਹਾ ਹੁੰਦਾ ਉਹ ਤਾਂ ਹੁੰਦਾ ਹੀ ਹੈ, ਪਰ ਮੈਨੂੰ ਇਹ ਲੱਗਦਾ ਕਿ ਵੀ ਈਵਨ ਜਿਹੜਾ ਖਾਲਿਸਤਾਨ ਦਾ ਨੈਰੇਟਿਵ ਹੈ ਜਾਂ ਐਜ਼ ਏ ਬਫਰ ਸਟੇਟ ਇਹਨਾਂ 3 ਨਿਊਕਲੀਅਰ ਆਰਮਡ ਸਟੇਟਾਂ ਦੇ ਵਿਚਾਲੇ ਪਾਕਿਸਤਾਨ, ਚਾਈਨਾ ਔਰ ਇੰਡੀਆ, ਇਹਨੂੰ ਵੀ ਕਿਤੇ ਨਾ ਕਿਤੇ ਆਉਣ ਵਾਲੇ ਪੀਰੀਅਡ 'ਚ ਜੇ ਅਮਰੀਕਾ ਨੂੰ ਇਹ ਲੱਗੇਗਾ ਵੀ ਉਹਨਾਂ ਦੇ ਹਿੱਤ ਵੀ ਉਹਦੇ 'ਚ ਸੁਰੱਖਿਅਤ ਨੇ, ਹੋਣੇ ਵੀ ਚਾਹੀਦੇ ਨੇ, ਇਹ ਤਾਂ ਹਰ ਮੁਲਕ ਨੇ ਆਪਣਾ ਇੰਟਰਸਟ ਦੇਖਣਾ, ਪਰ ਅਸੀਂ ਰਿਪੀਟਡਲੀ ਇਸੇ ਆਰਗੂਮੈਂਟ ਦੇ ਦੁਆਲੇ ਆਪਣੀ ਗੱਲ ਕਿ ਇੱਕ ਪਾਸੇ ਤਿੰਨੋਂ ਹੀ ਨਿਊਕਲੀਅਰ ਆਰਮਡ ਜਿਨ੍ਹਾਂ ਦੇ ਲੈਂਡ ਬਾਰਡਰ ਲੱਗਦਾ ਇੱਕ ਦੂਸਰੇ ਦੇ ਨਾਲ ਕਨਫਰੰਟੇਸ਼ਨ ਹੈ। ਚਾਈਨਾ ਔਰ ਭਾਰਤ ਉਹ 62 ਹੋਏ ਜਾਂ ਹੁਣੇ ਹੀ ਗਲਵਾਨ ਦੇ ਵਿੱਚ ਕੀ ਹੋ ਕੇ ਹਟਿਆ, ਭਾਰਤ ਔਰ ਪਾਕਿਸਤਾਨ 48 ਹੋਏ, 65 ਹੋਏ, 71 ਹੋਏ, 99 'ਚ ਕਾਰਗਿਲ ਹੋਏ, ਔਰ ਇਸ ਸਭ ਦੇ ਚੱਲਦਿਆਂ ਜਿਹੜਾ ਖਾਸ ਤੌਰ 'ਤੇ ਸਿੱਖ ਫੈਕਟਰ ਹੈ ਉਸ ਨੇ ਆਪਣੀ ਹੋਂਦ ਵੀ ਦਿਖਾਈ ਹੈ ਕੋਵਿਡ-19 ਦੇ ਵੇਲੇ ਵੀ, ਅਦਰਵਾਈਜ਼ ਵੀ ਅਸੀਂ ਪੋਲੀਟੀਕਲੀ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਦੇ ਵਿੱਚ ਜਿਹੜਾ ਆਪਣੀ ਥਾਂ ਬਣਾ ਰਹੇ। ਸੋ ਸਿੱਖ ਫੈਕਟਰ ਦੇ ਵਿੱਚ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀਆਂ ਸਿੱਖ ਧਰਮ ਦਾ ਵੈਲਿਊ ਸਿਸਟਮ ਹੈ ਇਹ ਰਨ ਪੈਰਲਲ ਕਰਦਾ ਹੈ ਉਸੇ ਹੀ ਸਿਸਟਮ ਦੇ ਜਿਸ ਨੂੰ ਅਮਰੀਕਾ ਦੇ ਫਾਊਂਡਿੰਗ ਫਾਦਰਸ ਨੇ ਜਿਸ ਦੇ ਉੱਤੇ ਇਸ ਮੁਲਕ ਦੀ ਨੀਂਹ ਰੱਖੀ। ਕੋਈ ਅਪਵਾਦ ਨਹੀਂ ਹੈ, ਕੋਈ ਸਾਡਾ ਟਕਰਾਅ ਨਹੀਂ ਹੈ, ਔਰ ਸਾਡੀਆਂ ਵੈਲਿਊਜ਼ ਸਿੱਖ ਧਰਮ ਦੀਆਂ ਵੈਲਿਊਜ਼ UN ਚਾਰਟਰ ਹੋਏ, ਇੰਟਰਨੈਸ਼ਨਲ ਲਾਅ ਹੋਏ, ਉਹ ਸਭ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਇਹ ਤਾਂ ਹੁਣ ਬਣੇ ਨੇ 20ਵੀਂ ਸਦੀ 'ਚ, 5 ਸਦੀਆਂ ਤੋਂ ਸਾਡਾ ਫਲਸਫਾ ਇਹੀ ਹੈ। ਕਸ਼ਮੀਰ, ਜੰਮੂ ਕਸ਼ਮੀਰ,
ਇਹ ਮੁੱਦਾ ਹਮੇਸ਼ਾ ਅਹਿਮੀਅਤ ਵਾਲਾ ਰਿਹਾ ਕਿਉਂਕਿ ਇੰਡੀਆ ਇਹਨੂੰ UN ਸਿਕਿਉਰਿਟੀ ਕੌਂਸਲ 'ਚ ਲਿਆਇਆ ਸੀ। ਪਲੈਬਸਾਈਟ ਰਾਏਸ਼ੁਮਾਰੀ ਕਰਾ ਕੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ ਜਾਏ ਕਿ ਉਹ ਭਾਰਤ ਨਾਲ ਜਾਣਾ ਚਾਹੁੰਦੇ ਨੇ ਜਾਂ ਪਾਕਿਸਤਾਨ 'ਚ। ਇਸ ਦੇ ਉੱਤੇ 16-17 UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ। ਪਰ ਇਸ ਸਭ ਦੇ ਬਾਵਜੂਦ ਕਿਵੇਂ ਕੁਆਇਟਲੀ ਇੰਡੀਆ ਨੇ, ਜਦੋਂ ਅਸੀਂ 5 ਅਗਸਤ 2019 ਦੀ ਗੱਲ ਕਰਦੇ ਕਿ ਆਰਟੀਕਲ 370 35 ਇਹ ਤਾਂ ਖ਼ਤਮ ਕੀਤਾ ਹੀ ਕੀਤਾ, ਉਹਦਾ ਸੂਬੇ ਦਾ ਵਜੂਦ ਵੀ ਖ਼ਤਮ ਕਰ ਦਿੱਤਾ। ਹਾਲਾਂ ਉਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨਹੀਂ ਸੀ, ਟਰੰਪ ਐਡਮਿਨਿਸਟ੍ਰੇਸ਼ਨ ਸੀ। ਪਰ ਕੀ ਅਮਰੀਕਾ ਦੀ ਮਰਜ਼ੀ ਨਾਲ ਇਹ ਹੋਇਆ? ਜੇ ਕੀ ਭਾਰਤ ਨੇ ਕਰ ਦਿੱਤਾ ਔਰ ਅਮਰੀਕਾ ਉਦੋਂ ਤੱਕ ਟਰੰਪ ਨੇ ਇੰਡੀਆ ਨੂੰ ਕੁਆਡ ਦਾ ਹਿੱਸਾ ਬਣਾਇਆ ਹੋਇਆ ਸੀ ਕਿ ਅਮਰੀਕਾ ਚੁੱਪ ਰਿਹਾ? ਜਾਂ ਇਸ ਸਾਰੇ ਪੀਰੀਅਡ 'ਚ ਪਿਛਲੇ 4 ਸਾਲ ਤੋਂ 2019 ਤੋਂ ਹੁਣ ਤੱਕ ਜੋ ਜ਼ੁਲਮ ਦਾ ਤੂਫਾਨ ਇਹਨਾਂ ਨੇ ਉੱਥੇ ਖੜਾ ਕੀਤਾ, ਕਿਵੇਂ ਅਜੇ ਵੀ ਝੂਠੇ ਕਿਸੇ ਦੇ ਮਨੀ ਲਾਂਡਰਿੰਗ ਦਾ ਕੇਸ ਪਾਇਆ, ਕਿਵੇਂ ਈਵਨ ਕਸ਼ਮੀਰੀਆਂ ਨੂੰ ਚੁੱਕ ਕੇ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਸੁੱਟਿਆ, ਯੂਪੀ ਔਰ ਬਿਹਾਰ ਦੀਆਂ। ਹੁਣ ਇਸ ਸਭ ਦੇ ਚੱਲਦਿਆਂ ਕਿਤੇ ਵੀ ਹਾਲਾਂ US ਕਾਂਗਰੈਸ਼ਨਲ ਹੀਅਰਿੰਗ ਹੋਈ, ਕਾਂਗਰਸ ਨੇ ਕੀਤੀ ਇੱਧਰ ਉੱਧਰ, ਪਰ ਤੁਹਾਨੂੰ ਵਾਈਟ ਹਾਊਸ ਜਾਂ ਅਮਰੀਕਾ ਟਰੰਪ ਪੀਰੀਅਡ 'ਚ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵੀ ਕੋਈ ਨਹੀਂ ਆਇਆ। ਔਰ ਅਨਫੋਰਚੂਨੇਟਲੀ ਪਾਕਿਸਤਾਨ ਨਾਲ ਸੰਬੰਧ ਵੀ ਅਮਰੀਕਾ ਦੇ ਵਿਗੜ ਗਏ ਇਸ ਸਾਰੇ ਪੀਰੀਅਡ। ਹੁਣ ਇਸ ਸਭ ਦੇ ਚੱਲਦਿਆਂ ਜਿਹੜੀ ਖਬਰ ਅੱਜ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਇੰਡੀਅਨ ਮੀਡੀਆ ਨੇ ਵੀ ਉਹਨੂੰ ਇਸੇ ਇੰਪੋਰਟੈਂਸ ਦਾ ਹਾਮਲ ਸਮਝਿਆ ਕਿ US ਐਮਬੈਸੀ ਇਨਵਾਈਟਸ ਕਸ਼ਮੀਰੀਜ਼ ਫॉर ਇਫਤਾਰ ਪਾਰਟੀ ਇਨ ਨਿਊ ਦਿੱਲੀ। ਹੁਣ ਅੱਜ ਕੱਲ੍ਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਰੋਜ਼ੇ ਰੱਖੇ ਜਾ ਰਹੇ ਨੇ ਔਰ ਰੋਜ਼ਾਨਾ ਜਦੋਂ ਜਿਹੜਾ ਰੋਜ਼ਾ ਖੋਲ੍ਹਿਆ ਜਾਂਦਾ ਹੈ ਤੇ ਉਸ ਵੇਲੇ ਜਿਹੜਾ ਰਲ ਕੇ ਆਪਸ ਦੇ ਵਿੱਚ ਖਾਣਾ ਉਹਨੂੰ ਇਫਤਾਰ ਪਾਰਟੀ ਲਫ਼ਜ਼ ਉਹਦੇ ਲਈ ਇਸਤੇਮਾਲ ਹੁੰਦਾ ਹੈ। ਸ਼ਾਇਦ 9 ਅਪ੍ਰੈਲ ਨੂੰ ਈਦ ਹੈ, ਸੋ ਇਸ ਲਈ ਇਹ ਇਫਤਾਰ ਸਿਰਫ ਰੋਜ਼ਿਆਂ ਦੇ ਖ਼ਤਮ ਹੋਣ 'ਤੇ ਨਹੀਂ ਹੁੰਦਾ, ਇਹ ਈਵਨ ਜਿਹੜਾ ਰੋਜ਼ਾਨਾ ਵੀ ਜਿਹੜਾ ਰੋਜ਼ੇ ਦਾ ਐਂਡ ਹੁੰਦਾ, ਰੋਜ਼ਾ ਖੋਲ੍ਹਿਆ ਜਾਂਦਾ ਹੈ ਤੇ ਉਸ ਗੈਦਰਿੰਗ ਨੂੰ ਔਰ ਉਸ ਦੇ ਜਿਹੜਾ ਖਾਣੇ ਨੂੰ ਇਫਤਾਰ ਕਿਹਾ ਜਾਂਦਾ। ਹੁਣ ਇਹ ਜਿਹੜੀ ਖਬਰ ਹੈ ਇਹ ਕਸ਼ਮੀਰੀਆਂ ਦੇ ਹਵਾਲੇ ਨਾਲ ਹੀ ਮੀਡੀਆ 'ਚ ਆਈ ਔਰ ਉਹਦੇ 'ਚ ਇਹ ਹੈ ਕਿ ਇਹ ਪਹਿਲੀ ਆਊਟਰੀਚ ਹੈ ਅਮਰੀਕਾ ਦੀ 2019 ਤੋਂ ਬਾਅਦ। ਇਨ ਇਟਸ ਫਸਟ ਆਊਟਰੀਚ ਟੂ ਕਸ਼ਮੀਰੀਜ਼ post Article 370 abrogation, American Embassy in Delhi has invited several Kashmiris, including student leaders, for the iftar party hosted in New Delhi. कि नवी दिल्ली ਦੇ ਵਿੱਚ ਜਿਹੜੀ ਇਫਤਾਰ ਪਾਰਟੀ ਰੱਖੀ ਗਈ ਉਹਦੇ 'ਚ ਬਹੁਤ ਸਾਰੇ ਕਸ਼ਮੀਰੀ ਆਗੂਆਂ ਨੂੰ ਜਿਨ੍ਹਾਂ 'ਚ ਸਟੂਡੈਂਟ ਲੀਡਰ ਵੀ ਨੇ ਇਨਵਾਈਟ ਕੀਤਾ ਗਿਆ। ਔਰ ਇਸ ਦੇ ਉੱਤੇ ਜਿਹੜਾ ਇੱਕ ਕਸ਼ਮੀਰੀ ਪਾਰਟਿਸਪੈਂਟ ਕਹਿੰਦੇ ਨੇ, I was surprised when I got the invitation. I have never been invited into such functions by US embassy. ਕਿ ਪਹਿਲਾਂ ਤਾਂ ਕਦੇ ਇਨਵਾਈਟ ਨਹੀਂ ਕੀਤਾ, ਮੇਰੇ ਲਈ ਵੱਡਾ ਸਰਪ੍ਰਾਈਜ਼ ਸੀ, said one of the Kashmiri participants. Or he said during the interaction they talked about issues faced by Kashmiris and situation in Kashmir. ਹੁਣ ਇਫਤਾਰ ਇਹ ਨਹੀਂ ਸੀ ਕਿ ਬਈ ਉੱਥੇ ਉਹ ਗੋਸ਼ਤ ਖਾ ਕੇ ਆ ਗਏ, ਉਹਨੇ ਕਿਹਾ ਜੀ ਉੱਥੇ ਕਸ਼ਮੀਰੀਆਂ ਦੇ ਮੁੱਦੇ, ਕਸ਼ਮੀਰੀਆਂ ਦੀਆਂ ਕੀ ਡਿਫਿਕਲਟੀਜ਼ ਨੇ, ਇਹ ਡਿਸਕਸ ਹੋਈਆਂ। ਫਿਰ ਇੱਕ ਹੋਰ ਪਾਰਟਿਸਪੈਂਟ ਨਦੀਮ ਯੂਸਫ ਜਿਹੜਾ ਵਕੀਲ ਹੈ ਉਹਨੇ ਟਵੀਟ ਕੀਤਾ ਇਫਤਾਰ ਪਾਰਟੀ ਬਾਰੇ, ਤਾਂ ਉਹਨੇ ਥੈਂਕਿੰਗ ਦਾ US ਐਮਬੈਸੀ ਫॉर ਹੋਸਟਿੰਗ ਇਟ। ਫਿਰ ਵਨ ਆਫ ਦ ਇਨਵਾਈਟੀਜ਼ ਵਾਜ਼ ਨਾਸਿਰ ਖੁਸ਼ਚਾਮੀ, a student activist from Kashmir. Khushtami actively advocates for Kashmiri students who face harassment in different states, issuing statements and seeking intervention on their behalf. स्टूडेंट लीडर है, उन्हें भी इस दे उत्ते कीता है और इस दे उत्ते यही खबर ईवन दूसरे मीडिया ने भी दिती है, ट्रिब्यून ने भी इसनों यही हैडलाइन बनाया। सो मैनू ये लगता है कि जिवें असीं ये महसूस करते हैं कि बई एक स्टेज सी कि इहदे बावजूद साडे नाल की हो रहा 80s 90s अमरीका ने कोई अंदर खाते किसी नाल राबता होए तो मैनू पता नहीं, पर कदे भी ओपनली इस किस्म का जिहड़ा सिखां प्रति जां जिवें ਉਹ ਤੁਹਾਨੂੰ ਨੇੜਤਾ ਨਹੀਂ ਸੀ ਨਜ਼ਰ ਆਉਂਦੀ, ਹੁਣ ਇਹ ਖੁੱਲ੍ਹ ਕੇ ਸਾਹਮਣੇ ਹੈ। ਤੇ ਜਿਹੜਾ ਕਸ਼ਮੀਰੀਆਂ ਬਾਰੇ 4 ਸਾਲ ਬਾਅਦ ਆਲ ਆਫ ਏ ਸਡਨ ਦਿੱਲੀ 'ਚ ਉਹਨਾਂ ਦੀ ਐਮਬੈਸੀ ਹੋਸਟ ਕਰ ਰਹੀ ਹੈ ਅਮਰੀਕਾ ਦੀ ਇਫਤਾਰ ਪਾਰਟੀ, ਤੇ ਕਸ਼ਮੀਰ ਤੋਂ ਉਹਨਾਂ ਦੇ ਸਟੂਡੈਂਟ ਲੀਡਰਸ ਔਰ ਕਸ਼ਮੀਰੀ ਲੀਡਰਾਂ ਨੂੰ ਇਨਵਾਈਟ ਕਰ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਈਵਨ ਜਦੋਂ ਅਸੀਂ ਨਿਊ ਮੈਪ ਮੇਕਿੰਗ ਕਹਿੰਦੇ ਇਹ ਤਾਂ ਇਹਨਾਂ ਨੂੰ ਵੀ ਪਤਾ ਹੈ ਵੀ
ਕਸ਼ਮੀਰੀਆਂ ਨਾਲ ਧੱਕੇ ਨਾਲ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਨੂੜਿਆ ਹੋਇਆ ਜੀ ਇਹ ਵੀ ਇਹਨਾਂ ਨੂੰ ਪਤਾ ਵੀ ਧੱਕੇ ਨਾਲ ਪੰਜਾਬ ਔਰ ਸਿੱਖ ਕੌਮ ਜਿਹੜੀ ਹੈ ਇਹਨਾਂ ਦੇ ਨਾਲ ਨੂੜੀ ਹੋਈ ਹੈ ਔਰ ਮੇਬੀ ਉਹ ਇਸ ਗੱਲ ਨੂੰ ਵੇਖ ਕਰ ਰਹੇ ਨੇ ਕਿ ਨਿਊ ਮੈਪ ਮੇਕਿੰਗ ਦੇ ਵਿੱਚ ਖਾਲਿਸਤਾਨ ਔਰ ਕਸ਼ਮੀਰ ਜਿਹੜੇ ਨੇ ਉਹ ਕਿਵੇਂ ਜਿਹੜੇ ਕਿਸ ਪਾਸੇ ਭੁਗਤ ਸਕਦੇ ਨੇ ਜਾਂ ਉਹਨਾਂ ਦੀ ਹੋਂਦ ਲੌਂਗ ਟਰਮ ਤਾਂ ਇਹਨਾਂ ਦਾ ਆਪਣਾ ਇੰਟਰਸਟ ਹੋਏਗਾ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੀ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਬੜਾ ਜਸਟਿਸ ਕਰ ਨਹੀਂ ਪਰ ਜੇ ਸਾਡਾ ਵੀ ਭਲਾ ਹੋ ਜਾਂਦਾ ਹੈ ਤੇ ਇਹਨਾਂ ਦਾ ਵੀ ਹਿੱਤ ਪੂਰਾ ਹੋ ਜਾਂਦਾ ਤੇ ਫਿਰ ਨਾਲੇ ਉਹ ਕੀ ਕਹਿੰਦੇ ਨੇ ਕਿ ਵੀ ਉੱਥੇ ਜਾਵਾਂਗੇ ਤੇ ਨਾਲੇ ਪੁੰਨ ਤੇ ਨਾਲੇ ਫਲੀਆਂ ਆਉਣ ਲੱਗੇ ਫਲੀਆਂ ਲੈ ਆਵਾਂਗੇ ਫਿਰ ਦੋਨਾਂ ਦਾ ਭਲਾ ਹੋ ਜਾਏ ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ ਸੋ ਇੱਥੇ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ